व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਸਾਊਥ ਏਸ਼ੀਅਨ ਖਿੱਤੇ ਬਾਰੇ ਹੀ ਗੱਲਬਾਤ ਨੂੰ ਜਿਹੜਾ ਚੌਥਾ ਟੌਪਿਕ ਵੀ ਚੂਜ਼ ਕੀਤਾ ਉਹ ਅਫਗਾਨਿਸਤਾਨ ਦਾ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਹਾਲਾਤਾਂ ਬਾਰੇ। ਸੋ ਉਹਦੇ 'ਚ ਤੁਸੀਂ ਵੀ ਹਮੇਸ਼ਾ ਜ਼ਿਕਰ ਕਰਦੇ ਹੋ ਵੀ ਉੱਥੇ ਐਟ ਸਟੇਕ ਕਈ ਪਾਵਰਸ ਹੈਗੀਆਂ ਨੇ। ਅਮਰੀਕਾ ਦਾ ਆਪਣਾ ਉਹਦੇ 'ਚ ਇੰਟਰਸਟ ਹੈ। ਹੁਣ ਜਦੋਂ ਚਾਈਨਾ ਪਾਕਿਸਤਾਨ ਦਾ ਆਪਣਾ ਇੱਕ ਪਾਰਟ ਹੈ ਤੇ ਜਿਹੜੀ ਇੰਡੀਅਨ ਇੰਟਰਫੀਅਰੈਂਸ ਹੈ ਉਹ ਬਾਰਡਰ ਦੇ ਉੱਤੇ ਇੱਧਰ ਖੈਬਰ ਪਖਤੂਨਖਵਾ ਜਾਂ ਅਦਰਵਾਈਜ਼ ਅਸੀਂ ਦੂਜੇ ਪਾਸੇ ਜਦੋਂ ਦੇਖਦੇ ਹਾਂ ਤੇ ਅੰਬੈਸੀਜ਼ ਦੇ ਥੱਲੇ ਉਹਦਾ ਹਮੇਸ਼ਾ ਤੁਸੀਂ ਜ਼ਿਕਰ ਕਰਦੇ ਹੋ। ਸੋ ਜਿਹੜੀ ਹੁਣ ਖਬਰ ਆਈ ਹੈ ਵੀ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀ ਹੈ ਰॉ ਉਹਦੇ ਵੱਲੋਂ ਜਿਹੜੀ ਉੱਥੇ ਰਿਕਰੂਟਮੈਂਟ ਹੈ ਵਾਰਲॉर्ड्स ਦੀ ਉਹ ਕੀਤੀ ਗਈ ਹੈ। ਸੋ ਉਸ ਬਾਬਤ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ ਇਸ ਬਾਰੇ? ਜਿਹੜੀ ਸਾਰੀ ਖੇਡ ਚੱਲ ਰਹੀ ਹੈ ਅਫਗਾਨਿਸਤਾਨ ਦੇ ਵਿੱਚ ਜਿੱਥੇ ਸਿੱਖਾਂ ਦਾ ਇਸ਼ੂ ਵੀ ਇਸ ਵਕਤ ਰੈਲੇਵੈਂਟ ਹੈ। ਸਿੱਖਾਂ ਦੀ ਉੱਥੇ ਜਿਹੜੇ ਸਿੱਖ ਵਸਦੇ ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਉਹ ਭਾਵੇਂ ਭਾਰਤ ਦੇ ਵਿੱਚੋਂ ਹੋਣ ਜਾਂ ਅਮਰੀਕਾ ਕੈਨੇਡਾ ਯੂਰਪ ਦੇ ਵਿੱਚੋਂ ਸਿੱਖਾਂ ਦੇ ਯਤਨ ਹੋ ਰਹੇ ਆ। ਦੇਖੋ, ਅਕਸਰ ਜਦੋਂ ਅਸੀਂ ਕੋਈ ਖਬਰ ਦੇ ਹਵਾਲੇ ਨਾਲ ਜਿਵੇਂ ਕਾਬਲ ਦੇ ਗੁਰਦੁਆਰਾ ਸਾਹਿਬ 'ਚ ਔਰ ਉਸ ਤੋਂ ਪਹਿਲਾਂ ਜਲਾਲਾਬਾਦ ਦੇ ਵਿੱਚ ਸਿੱਖਾਂ ਦੇ ਉੱਤੇ ਹਮਲੇ ਹੋਏ, ਇਸਲਾਮਿਕ ਸਟੇਟ ਦੇ ਨਾਂ ਥੱਲੇ ਜ਼ਿੰਮੇਵਾਰੀ ਲਈ ਗਈ ਔਰ ਅਸੀਂ ਆਪਣੀ ਥੋੜੀ ਬਹੁਤ ਇਨਵੈਸਟੀਗੇਟਿਵ ਸਟੋਰੀ ਦੇ ਵਿੱਚ ਇਹ ਕਹਿੰਦੇ ਆ ਕਿ ਭਾਈ ਇਹ ਭਾਰਤੀ ਏਜੰਸੀਆਂ ਦਾ ਕੰਮ ਹੈ। ਤੇ ਕਈ ਵਾਰ ਸਾਡੇ ਆਪਣੇ ਵੀਰ ਵੀ ਕੁਝ ਕਹਿਣਗੇ ਕਿ ਜੇ ਤੁਸੀਂ ਸਭ ਕੁਝ ਉਹਨਾਂ ਦੇ ਰਾਹ ਦੇ ਖਾਤੇ 'ਚ ਪਾ ਦਿੰਦੇ ਹੋ ਵੀ ਉੱਥੇ ਤਾਂ ਹੁਣ ਕੰਟਰੋਲ ਜੇ ਦੂਜੇ ਪਾਸਿਓਂ ਇੱਕ ਪਾਸੇ ਉਹਨਾਂ ਦੀ ਹਕੂਮਤ ਹੈ ਅਫਗਾਨਿਸਤਾਨ ਦੀ ਔਰ ਦੂਜੇ ਪਾਸੇ ਤਾਲਿਬਾਨ ਨੇ, ਭਾਰਤ ਦਾ ਤਾਂ ਉੱਥੇ ਕੋਈ ਪਾਰਟ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਬਹੁਤ ਸਾਰਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਜਿਹੜਾ ਇੰਟੈਲੀਜੈਂਸ ਏਜੰਸੀਆਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਕਿਸ ਅੰਦਾਜ਼ ਦੇ ਵਿੱਚ ਇਹ ਇਨਫਿਲਟਰੇਟ ਕਰਕੇ ਕਿਹੜੇ ਫਰੰਟ ਤੋਂ ਲੜ ਰਹੀਆਂ ਹੁੰਦੀਆਂ। ਜਿਵੇਂ ਹੁਣ 2 ਦਿਨ ਪਹਿਲਾਂ ਦੀ ਖਬਰ ਹੈ ਕਿ ਜਲਾਲਾਬਾਦ ਦੀ ਇੱਕ ਵੱਡੀ ਪ੍ਰਿਜ਼ਨ ਜਿਹਦੇ 'ਚ ਸੋ ਕਾਲਡ ਇਸਲਾਮਿਕ ਸਟੇਟ ਦੇ ਹੀ ਬਹੁਤ ਸਾਰੇ ਕੈਦੀ ਸੀ, ਇੱਕ ਬੜਾ ਜ਼ਬਰਦਸਤ ਅਟੈਕ ਉਹਦੇ ਤੇ ਉਹਨਾਂ ਨੇ ਕੀਤਾ ਔਰ ਲੜਾਈ ਹੋਈ ਔਰ ਉਹਦੇ 'ਚ 29 ਦੇ ਕਰੀਬ ਬੰਦੇ ਦੋਨੋਂ ਪਾਸਿਓਂ ਮਾਰੇ ਗਏ। ਫੌਜ ਦਾ ਚੀਫ ਅਫਗਾਨਿਸਤਾਨ ਦਾ ਵੀ ਮੌਕੇ ਦੇ ਉੱਤੇ ਆਇਆ ਔਰ 1500 ਦੇ ਕਰੀਬ ਜਿਹੜੇ ਪ੍ਰਿਜ਼ਨਰ ਸੀ ਉਹਨਾਂ 'ਚੋਂ ਦੌੜ ਗਏ। ਉਹਨਾਂ 'ਚੋਂ ਕੁਝ ਤਾਂ ਕਹਿੰਦੇ ਨੇ ਵਾਪਸ ਆ ਗਏ, ਮੰਨ ਲਓ ਅੱਧੇ ਵੀ ਜਿਹੜੇ ਨੇ ਉਹ ਨਿਕਲ ਗਏ ਹੁਣ ਇਹ ਔਰ ਉਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ। ਹੁਣ ਇਸਲਾਮਿਕ ਸਟੇਟ ਨੂੰ ਨਾ ਤਾਂ ਗੁਆਂਢ ਦੇ ਵਿੱਚ ਚੀਨ ਸਪੋਰਟ ਕਰਦਾ ਹੈ, ਨਾ ਕੋਈ ਜਿਹੜਾ ਪਾਕਿਸਤਾਨ ਤਾਂ ਤਾਲਿਬਾਨ ਨੂੰ ਸਪੋਰਟ ਕਰਦਾ ਹੈ, ਨਾ ਹੀ ਉੱਥੋਂ ਦਾ ਅਮਰੀਕਾ ਦੇ ਖਿਲਾਫ ਹੈ ਇਸਲਾਮ। ਹੁਣ ਕੌਣ ਹੈ? ਔਰ ਬਹੁਤਿਆਂ ਨੂੰ ਲੱਗੇਗਾ ਜੀ ਇਹ ਮਿਡਲ ਈਸਟ ਜਾਂ ਫਲਾਣਾ ਜਾਂ ਉਹ ਦੂਜੇ ਤੇ ਨਹੀਂ। ਇਹ ਜਿਹੜੀ ਅੱਜ ਮੈਂ ਜਦੋਂ ਇਹ ਖਬਰ ਦੇਖੀ ਦੱਖਣ ਹੈਰਾਲਡ ਦੇ ਵਿੱਚ ਲੱਗੀ ਹੋਈ ਹੈ ਔਰ ਇਹ ਸਾਊਥ ਦਾ ਪ੍ਰੋਮੀਨੈਂਟ ਅਖਬਾਰ ਹੈ ਦਾ ਹਿੰਦੂ ਵਾਂਗ ਜੀ, ਔਰ ਰਾ ਹੈਡ ਰਿਕਰੂਟਡ 3 ਵਾਰਲॉर्ड्स ਇਨ ਅਫਗਾਨਿਸਤਾਨ ਸੇਜ਼ ਬੁੱਕ। ਹੁਣ ਇਹ ਕਿਤਾਬ ਜਿਹੜੀ ਹੈ ਇਹ ਰਾ ਦੀਆਂ ਐਕਟੀਵਿਟੀਜ਼ ਦੇ ਉੱਤੇ ਜਰਨਲਿਸਟ ਯਤੀਫ ਯਾਦਵ ਨੇ, ਇਹ ਕੋਈ ਮੁਸਲਮਾਨ ਜਾਂ ਸਿੱਖ ਤਾਂ ਨਹੀਂ ਹੈ ਜਿਹਨੇ ਕਿ ਬਾਇਜ਼ ਰੱਖਿਆ ਔਰ ਉਹਨਾਂ ਨੇ ਕਿਤਾਬ ਦਾ ਨਾਂ ਹੀ ਹੈ ਰਾ ਹਿਸਟਰੀ ਆਫ ਇੰਡੀਆਜ਼ ਕੋਵਰਟ ਆਪਰੇਸ਼ਨਸ। ਇਹ ਜਿਹੜੇ ਉਹਦੇ ਕੋਵਰਟ ਹੁੰਦਾ ਅੰਡਰਹੈਂਡ ਜਿਹੜੇ ਆਪਰੇਸ਼ਨ ਨੇ ਉਸ ਦੇ ਉੱਤੇ ਹੈ ਔਰ ਉਹਦੇ 'ਚ ਉਹਨੇ ਇਹ ਕਿਹਾ ਔਰ ਇਹ ਕਰੰਟ ਦੇ ਉੱਤੇ ਨਹੀਂ ਹੈ ਕਿ ਕਰੰਟ ਤਾਂ ਇਹ ਕੋਈ ਲਿਖਣ ਦਾ ਹਿੰਮਤ ਹੀ ਨਹੀਂ ਕਰੇਗਾ ਵੀ ਇਹਨਾਂ ਦੇ ਕਿਹੜੇ ਬੰਦੇ ਇਹਨਾਂ ਦੀ ਪੇਰੋਲ ਤੇ ਨੇ। ਪਰ ਜੇ ਤੁਸੀਂ ਪਾਸ ਦੇ ਵਿੱਚ ਦੇਖੋ ਕਿ ਜਦੋਂ ਸੋਵੀਅਤ ਯੂਨੀਅਨ ਨੇ 1979 'ਚ ਅਫਗਾਨਿਸਤਾਨ ਤੇ ਹਮਲਾ ਕੀਤਾ ਹੈ, ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਇੰਦਰਾ ਗਾਂਧੀ ਸੋਵੀਅਤ ਯੂਨੀਅਨ ਦੇ ਨਾਲ ਸੀ, ਉਹਨੇ ਕੋਈ ਕੰਡੈਮ ਨਹੀਂ ਕੀਤਾ। ਅਮਰੀਕਾ ਚਾਹੁੰਦਾ ਸੀ ਇੰਡੀਆ ਕੰਡੈਮ ਕਰੇ। ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਦੀ ਕੋਲੈਬੋਰੇਸ਼ਨ ਸੀ, ਮੁਜਾਹਿਦੀਨ ਖੜੇ ਕਰਨ ਜਿਹੜੇ ਲੜੇ ਉਹਨਾਂ ਨੇ ਫਾਈਨਲੀ ਲਿਬਰੇਟ ਵੀ ਕਰਵਾਇਆ। ਔਰ ਜਿਹੜੀ ਭਾਰਤੀ ਹਕੂਮਤ ਹੈ ਜਾਂ ਸੋਵੀਅਤ ਯੂਨੀਅਨ ਨਾਲ ਰਲੀ ਹੋਈ ਸੀ, ਜਿਹੜਾ ਨਜ਼ੀਬੁੱਲਾ ਉੱਥੇ ਪ੍ਰੈਜ਼ੀਡੈਂਟ ਸੀ, ਉਹਨੂੰ ਸਪੋਰਟ ਕਰ ਰਹੀ ਸੀ, ਜਿਹੜਾ ਨਾਮ ਨਿਹਾਦ ਉਹਨਾਂ ਨੇ ਖੜਾ ਕੀਤਾ ਸੀ। ਹੁਣ ਉਸ ਦੌਰ 'ਚ ਗੱਲ ਕਰਦਾ ਜਿਹਨੂੰ ਬਹੁਤ ਵਾਰ ਬਹੁਤ ਸਰਾਹਿਆ ਜਾਂਦਾ ਹੈ ਮਸੂਦ, ਜਿਹੜਾ ਸ਼ਾਇਦ ਤਾਜ਼ਕ ਸੀ, ਜਿਹੜਾ ਬਹਾਦਰੀ ਦੇ ਨਾਲ ਕਹਿੰਦੇ ਸੀ ਕਿ ਜੀ ਲੜ ਰਿਹਾ ਹੈ ਸੋਵੀਅਤ ਯੂਨੀਅਨ। ਹੁਣ ਇੱਕ ਪਾਸੇ ਇੰਡੀਆ ਸੋਵੀਅਤ ਯੂਨੀਅਨ ਦੇ ਨਾਲ ਹੈ, ਦੂਸਰੇ ਪਾਸੇ ਜਿਹੜਾ ਮਸੂਦ ਸੋਵੀਅਤ ਯੂਨੀਅਨ ਦੇ ਖਿਲਾਫ ਲੜ ਰਿਹਾ ਹੈ ਉਹ ਭਾਰਤੀ ਰਾਹ ਦੀ ਪੇਰੋਲ ਤੇ ਹੈ, ਕਿਉਂਕਿ ਇਹਨਾਂ ਨੇ ਦੇਖਿਆ ਕਿ ਵੀ ਪਾਕਿਸਤਾਨ ਜੇ ਤਾਲਿਬਾਨ ਜਾਂ ਹੋਲੀ ਮੁਜਾਹਿਦੀਨ ਪਹੁੰਚਦੇ ਤਾਲਿਬਾਨ ਬਣ ਗਏ ਸੀ ਕਿ ਵੀ ਜੇ ਉਹ ਜਿੱਤ ਗਏ ਤੇ ਸਾਡਾ ਤਾਂ ਕੋਈ ਉਹਦੇ 'ਚ ਵੇਟ ਹੀ ਨਹੀਂ ਰਹੇਗਾ। ਹੁਣ ਇੱਕ ਪਾਸਿਓਂ ਹਕੂਮਤ ਇੰਦਰਾ ਗਾਂਧੀ ਦੀ ਸੋਵੀਅਤ ਯੂਨੀਅਨ ਦੀ ਹਮਾਇਤ ਕਰ ਰਹੀ ਸੀ ਔਰ ਇੰਡੀਆ ਦੀ ਰਾਹ ਜਿਹੜੀ ਹੈ ਮਸੂਦ ਸਮੇਤ, ਕਿਉਂਕਿ ਇਹ ਜਿਹੜੀ ਖਬਰ ਹੈ ਜਿਵੇਂ ਮੈਂ ਹੈਡਲਾਈਨ ਹੀ ਪੜ੍ਹੀ ਹੈ ਕਿ 3 ਵਾਰਲॉर्ड ਰਾਹ ਲਈ ਕੰਮ ਕਰਦੇ ਸੀ ਜੀ। ਨਾ ਸਿਰਫ ਉਹਨਾਂ ਨੇ ਮਸੂਦ ਦਾ ਲਿਆ, ਉਹਨਾਂ ਨੇ ਕਿਹਾ ਵੀ ਦੂਸਰੇ 2 ਦਾ ਇਸ ਲਈ ਨਹੀਂ
ਕਿ ਉਹ ਕਰੰਟ ਪੀਰੀਅਡ ਦੇ ਵਿੱਚ ਵੀ ਕੰਮ ਕਰ ਰਹੇ ਨੇ। ਹੁਣ ਇਹ ਤੋਂ ਅੰਦਾਜ਼ਾ ਲਾਣਾ ਕੋਈ ਔਖਾ ਨਹੀਂ ਹੈ ਕਿ ਜੇ ਕਰਾਚੀ ਦੇ ਵਿੱਚ ਜਾ ਕੇ ਉਹਨਾਂ ਦੀ ਪਾਕਿਸਤਾਨ ਸਟਾਕ ਐਕਸਚੇਂਜ ਤੇ ਅਟੈਕ ਹੁੰਦਾ ਹੈ, ਪਿਸ਼ਾਵਰ ਦੇ ਸਕੂਲ ਦੇ ਵਿੱਚ ਹੁੰਦਾ ਹੈ, ਚਾਈਨੀਜ਼ ਕੌਂਸੂਲੇਟ ਤੇ ਹੁੰਦਾ ਹੈ, ਐਵੇਂ ਨਹੀਂ ਹੈ ਕਿ ਜਦੋਂ ਕਿਹਾ ਜਾਂਦਾ ਜੀ ਰਾਹ ਕਰਵਾ ਰਹੀ ਹੈ। ਔਰ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਐਟ ਲੀਸਟ 3 raw spies involved in covert action in Afghanistan have claimed that Afghan armed forces were demoralized and divided, remained practically inactive during the Soviet Army's December 1979 invasion। ਇਹ ਉਸ ਸਾਰੇ ਪੀਰੀਅਡ ਨੂੰ ਰੀਕਨਸਟਰਕਟ ਕੀਤਾ ਹੈ, ਵਕਤ ਨਹੀਂ ਹੈ। ਔਰ ਉਹਦੇ ਚ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਵਿਕਟਰੀ ਮਿਲੇਗੀ, ਮੁਜਾਹਿਦੀਨ ਜਿਹੜੇ ਉਹ ਟ੍ਰੇਨਡ ਕਰ ਰਹੇ ਨੇ ਅਫਗਾਨਿਸਤਾਨ ਕੰਕਰੀ ਤੋਂ ਬਾਅਦ ਇੰਡੀਆ ਵੱਲ ਤੋਰਨਗੇ। ਔਰ ਇਸ ਸਾਰੇ ਦੇ ਵਿੱਚ ਜਿਹੜਾ ਨੈਕਸਟ ਹੈ ਉਹ ਕਸ਼ਮੀਰ ਐਨੈਕਸ ਕਰਨ ਵੱਲ ਵੀ ਜਾਣਗੇ। ਔਰ ਇਸ ਸਾਰੇ ਚ ਰਾਹ ਨੇ ਆਪਣਾ ਕੰਮ ਕੀਤਾ ਕਿ ਉਹਨਾਂ ਨੇ ਬਾਈਪਾਸ ਕਰਕੇ ਬਾਕੀਆਂ ਨੂੰ ਆਪਣੇ ਰਿਕਰੂਟ ਕੀਤੇ। ਔਰ ਇਸ ਸਾਰੇ ਦਾ ਅਮਰੀਕਾ ਨੂੰ ਵੀ ਜਦੋਂ ਪਤਾ ਲੱਗਾ ਕਿ ਵੀ ਇਹ ਕੀ ਐਕਟੀਵਿਟੀਜ਼ ਕਰ ਰਹੇ ਨੇ, ਉਹਨਾਂ ਨੇ ਇੰਡੀਅਨ ਏਜੰਸੀਆਂ ਵਾਲਿਆਂ ਨੂੰ ਸੱਦ ਕੇ ਵਾਸ਼ਿੰਗਟਨ ਡੇਟ ਲਾਈਨ ਦੇ ਵਿੱਚ ਖਬਰ ਵੀ ਅਪੀਅਰ ਹੋਈ ਕਿ ਵੀ ਇਹ ਜਿਹੜੀ ਹੈ ਉਹਨਾਂ ਅਮਰੀਕਾ ਨੇ ਜਦੋਂ ਪਾਕਿਸਤਾਨ ਨੂੰ ਆਰਮਸ ਦਿੱਤੀਆਂ, ਉਹਨਾਂ ਨੇ ਇੰਡੀਆ ਨੂੰ ਕਿਹਾ ਸੀ ਤੁਹਾਨੂੰ ਪਨਿਸ਼ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਹੜਾ ਅਫਗਾਨ ਸੋਇਲ ਦੇ ਉੱਤੇ ਜਿਹੜੀ ਹੈ ਉਹ ਮਦਦ ਕਰ ਰਹੇ ਹੋ ਦੂਸਰੇ ਪਾਸੇ। ਫਿਰ ਉਹਨਾਂ ਨੇ ਕਿਹਾ ਕਿ ਵੀ ਰਾਹ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਔਰ ਇਹ ਗੱਲ ਵੀ ਹੁਣ ਜਿਹੜੀ ਗੱਲ ਕਿ ਕਿਸ ਹੱਦ ਤੱਕ ਇਹਨਾਂ ਦੇ ਇਨਫਿਲਟ੍ਰੇਸ਼ਨ ਸੀ ਕਿ ਵੀ ਇਹ ਰਾਹ ਵਾਲਿਆਂ ਨੂੰ ਪਤਾ ਸੀ ਕਿ ਤਾਲਿਬਾਨ ਨੇ ਮਾਰ ਦੇਣਾ ਇਹਨੂੰ ਨਜ਼ੀਬੁੱਲਾ ਨੂੰ। ਉਹਨਾਂ ਨੇ ਉਹਦੇ ਤੱਕ ਮੈਸੇਜ ਵੀ ਪਹੁੰਚਾਇਆ, ਪਰ ਉਹ ਯੂਨਾਈਟਿਡ ਨੇਸ਼ਨਸ ਦੇ ਕੰਪਲੈਕਸ 'ਚ ਬੈਠਾ ਸੀ। ਉਹਨੇ ਕਿਹਾ ਜੀ ਮੈਨੂੰ ਕੋਈ ਖਤਰਾ ਨਹੀਂ। ਔਰ ਈਵਨ ਜਿਹੜਾ ਮਸੂਦ ਹੈ ਉਹਦੇ ਰਾਹੀਂ ਵੀ ਉਹਨਾਂ ਨੇ ਨਜ਼ੀਬੁੱਲਾ ਨੂੰ ਮੈਸੇਜ ਪਹੁੰਚਾਇਆ। ਬਟ ਡਿਸਪਾਈਟ ਆਵਰ insistence and warnings about Pakistan Taliban trickery, Nazibullah waited for some kind of miracle to happen. It didn't happen and he was brutally executed by Taliban. The book quotes an ex-spy as saying, so मैं इस तो आगे नहीं जावांगा, वक्त इजाज़त नहीं दिंदा है। और असी बाबा फरीद गंज शक्कर जी दे श्लोक विचारदे अज भी असी 2 श्लोक जिहदे च उन्हां ने पहला श्लोक है कागा चूंड ना पिंजरा बसै तां उडर जाहे जित पिंजरा मेरा 100 वसै मास ना तिदू खाहे। ते दूसरा फरीदा गोर निमाणी सड करे निकरिया कर आओ सर पर मैथै आवना मरणों ना डरियाओ। कि ये उस इंसान दा जिहदी जिंदगी ऐशो इशरत च निकलदी है उस दे उत्ते है कि भाई बेशक कहण नूं ये है भी जिवें वो ਕਾਂ ਨੂੰ कह रहे ने कि तू मेरा बाकी सारा जिहड़ा मास भावें चुंड लै और जा तू खा के तू चला जा, पर तू मेरे उस शौह नूं जिहदे च रब वसदा उहनूं ना चुंडी। हुण ये एक अलंकार जां फकीरां दा कहण दा तरीका है। इस दा यही है कि भाई ਇਹ ਹੈ ਕਾਂ ਮੇਰਾ ਪਿੰਜਰ ਨਾ ਠੋਂਕ, ਜੇ ਤੇਰੇ ਵਸ ਵਿੱਚ ਇਹ ਗੱਲ ਹੈ ਤਾਂ ਇੱਥੋਂ ਉੱਡ ਜਾ। ਮਤਲਬ ਇਹ ਹੈ ਮਨ ਨੂੰ ਸਮਝਾ ਰਹੇ ਨੇ ਕਿ ਤੂੰ ਵਕਾਰਾਂ ਦੇ ਵਿੱਚ ਨਾ ਫਸ, ਇਸ ਸਾਰੇ ਤੋਂ ਦੂਰ ਰੱਬ ਦੀ ਯਾਦ ਦੇ ਵਿੱਚ ਆ। ਜਿਤ ਪਿੰਜਰਾ ਮੇਰਾ ਸ਼ੌਹ ਵਸੈ ਮਾਸ ਨਾ ਤਿਦੂ ਖਾਏ। ਕਿ ਜਿਸ ਇਨਸਾਨੀ ਜਾਮੇ ਦੇ ਵਿੱਚ ਵਜੂਦ ਦੇ ਵਿੱਚ ਰੱਬ ਵਸਦਾ ਉਹਨੂੰ ਫਿਰ ਵਕਾਰਾਂ ਦੇ ਕਾਂ ਜਿਹੜੇ ਨੇ ਉਹਨੂੰ ਨਹੀਂ ਖਾ ਸਕਦੇ। ਔਰ ਦੂਸਰਾ ਸ਼ਲੋਕ ਹੈ ਇਹ ਵੀ ਇਸ ਗੱਲ ਦੀ ਯਾਦ ਦਹਾਨੀ ਕਿ ਗੋਰ ਫਰੀਦਾ ਗੋਰ ਨਿਮਾਣੀ ਸੱਡ ਕਰੇ। ਕਿ ਭਾਈ ਗੋਰ ਕਬਰ ਤੈਨੂੰ ਆਵਾਜ਼ਾਂ ਮਾਰ ਰਹੀ ਹੈ, ਸਾਡਾ ਤੈਨੂੰ ਆਵਾਜ਼ਾਂ ਦੇ ਰਹੀ ਹੈ, ਨਿਕਰਿਆ ਘਰ ਆਓ। ਉਹ ਕਹਿ ਰਹੀ ਹੈ ਕਿ ਭਾਈ ਅਲਟੀਮੇਟਲੀ ਤੇਰਾ ਘਰ ਇਹੀ ਹੈ, ਤੂੰ ਭਾਵੇਂ ਇੱਥੇ ਜਿੰਨੇ ਮਰਜ਼ੀ ਵੱਡੇ ਮਹਿਲ ਬਣਾ ਲੈ ਹੁਣ, ਪਰ ਤੂੰ ਨਹੀਂ ਕਰਿਆ ਹੀ ਹੈ, ਨਿਕਰ ਹੈ। क्योंकि तेरी अल्टीमेट जड़ी मंजिल है वो यही है। सर पर मैथे आवना मरणों ना डरिया। सर पर होंदा अवश जरूर मस्ट कि अल्टीमेटली तेरा जड़ा है तू इत्थे ही आके कबर दे विच ही एंड होएगा। मरणों ना डरियाओ। ते इस मौत तो तैनू डर नहीं लगना चाहिए। और ये भी दोनों इस जड़े उन्हां दे श्लोक यही याद दहानी करवांदे ने कि अल्टीमेटली साडी जिंदगी रब दी याद विच रब दी इबादत च इंसानियत दी खिदमत दे विच गुजरे। नहीं तां बाकी जिहड़ी उम्र है वो वकारां दे विच ऐशो इशरत लंघ जानी है।
ਤੇ ਫਿਰ ਅਲਟੀਮੇਟ ਸਾਡੀ ਡੈਸਟੀਨੇਸ਼ਨ ਗੌਰ ਹੈ, ਕਬਰ ਹੈ, ਕ੍ਰਿਮੇਸ਼ਨ ਗਰਾਊਂਡ ਹੈ, ਔਰ ਮੌਤ ਨੇ ਆਵਾਸ਼ਾਨ ਹੈ, ਅਲਟੀਮੇਟ ਟਰੂਥ ਡੈਥ ਹੈ। ਔਰ ਜੇ ਅਸੀਂ ਜ਼ਿੰਦਗੀ ਨੂੰ ਚੰਗੇ ਪਾਸੇ ਨਹੀਂ ਲਾਉਂਦੇ ਤੇ ਫਿਰ ਇੱਥੇ ਵੀ ਮੂੰਹ ਤੇ ਕਾਲਖ ਹੋਏਗੀ ਤੇ ਰੱਬ ਦੀ ਦਰਗਾਹ 'ਚ ਵੀ ਜਿਹੜਾ ਹੈ ਅਸੀਂ ਦੇਣਦਾਰ ਹੋਵਾਂਗੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦੇ ਵਿਚਾਰ ਲਈ ਵੀ, ਤੇ ਨਾਲ ਹੀ ਨਾਲ ਜਿਹੜੇ ਟੌਪਿਕਸ ਦੇ ਉੱਤੇ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਹੌਸਲਾ ਅਫਜ਼ਾਈ ਵੀ ਕਰਦੇ ਹੋ, ਮੈਸੇजेस ਭੇਜਦੇ ਹੋ ਜਾਂ ਸਵਾਲ ਪੁੱਛਦੇ ਹੋ। ਸੋ ਇਸੇ ਤਰ੍ਹਾਂ sos@tv84.tv ਦੇ ਉੱਤੇ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ। ਬੇਨਤੀ ਵੀ ਕਰਦੇ ਹਾਂ ਨਾਲ ਦੀ ਨਾਲ www.tv84.tv ਤੇ ਜਾ ਕੇ ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।